US media report claiming Hindustan Aeronautics Limited supplied sensitive technology to Russia. $2 million ਦਾ ਸਟੱਫ ਜਿਹਦੇ 'ਚ ਟਰਾਂਸਮੀਟਰ, ਕਾਕਪਿਟ ਇਕਵਿਪਮੈਂਟ, ਐਂਟੀਨਾ ਤੇ ਦੂਸਰੀ ਸੈਂਸਿਟਿਵ ਟੈਕਨੋਲੋਜੀ ਹੈ। ਇਹ ਜਿਹੜਾ ਬ੍ਰਿਟਿਸ਼ ਐਰੋਸਪੇਸ ਮੈਨੂਫੈਕਚਰ HR ਸਮਿਥ ਗਰੁੱਪ ਹੈ, ਉਹਨਾਂ ਨੇ ਇਹ ਇਕਵਿਪਮੈਂਟ ਇੱਕ ਇੰਡੀਅਨ ਫਰਮ ਨੂੰ ਜਿਹੜੀ ਜ਼ਾਹਰ ਹੈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਹੈ ਉਹਨੂੰ ਸ਼ਿਪ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ HR ਸਮਿਥ ਪ੍ਰੋਡਕਟ ਹੈ ਉਹਨਾਂ ਦੀਆਂ ਚੀਜ਼ਾਂ ਜਾ ਕੇ ਰਸ਼ੀਆ 'ਚ ਐਂਡ ਹੋਈਆਂ। ਇੰਡੀਆ ਨੇ ਡਿਫੈਂਸ ਦਿੱਤਾ ਕਿ ਨਹੀਂ ਇਹ ਜਿਹੜਾ ਅਸੀਂ ਇਵੇਂ ਨਹੀਂ ਕੀਤਾ, ਅਸੀਂ ਕੋਈ ਸੈਂਕਸ਼ਨਸ ਵਾਇਓਲੇਟ ਨਹੀਂ ਕੀਤੀਆਂ, ਇਹ ਜਿਹੜੀ ਰਿਪੋर्ट है फैक्चुअली इनकरेक्ट है, मिसलीडिंग है। दर्शकों ब्रेक के बाद फिर दोबारा थोड़ा स्वागत है। सो इस गलबात करन जा रहे हैं कि न्यूयॉर्क टाइम्स की एक ताज़ा रिपोर्ट अनुसार भारत की सरकारी कंपनी हिंदुस्तान एरोनॉटिक्स लिमिटेड वालों ब्रिटिश कंपनी तो संवेदनशील टैक्नीकल स्टाफ जिहड़े खरीद के रशिया नूं सप्लाई किया जा रहा है और इस तरह भारत ने रूस ते लगियां आर्थिक पाबंदियां की उलंघना की है। सो भारत लगातारता नाल अमरीका के शिकंजे च फसता जा रहा है। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना, देखण सुनन लई एंड लिखण लई तुहाडा सभ दा बहुत बहुत धन्नवाद जी। राज साहब की विचार ने? देखो अज एक प्रोमीनेंट इंडियन जर्नलिस्ट जिहड़ा बड़ा ਵੈਲ ਅਵੇਅਰ ਹੈ ਸਾਰੀਆਂ ਸਿਚੁਏਸ਼ਨਸ ਬਾਰੇ ਇੰਟਰਨੈਸ਼ਨਲੀ, ਉਹ ਜਦੋਂ ਇਹ ਤਬਸਰਾ ਕਰ ਰਿਹਾ ਸੀ ਕਿ ਵੀ ਕੀ ਕਾਰਨ ਹੈ ਕਿ ਵੀ ਜਦੋਂ ਦਾ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਤੋਂ ਸ਼ੁਰੂ ਕਰਕੇ ਜਿੰਨੇ ਇਲਜ਼ਾਮ ਭਾਰਤ 'ਤੇ ਲੱਗੇ ਵੀ ਦੁਨੀਆ ਦਾ ਹਰ ਵੱਡਾ ਛੋਟਾ ਦੇਸ਼ ਆਪੋ ਆਪਣੇ ਤਰੀਕੇ ਦੇ ਨਾਲ ਉਹਨੇ ਰਿਐਕਟ ਕੀਤਾ। ਕੈਨੇਡਾ ਨੇ ਬਰਾਬਰ ਦਾ, ਇਸੇ ਤਰ੍ਹਾਂ ਈਵਨ ਜਰਮਨ ਨੇ, UK ਨੇ, ਭਾਵੇਂ ਲਿਮਟ, ਹਰ ਇੱਕ ਨੇ ਆਪਣਾ ਰਿਐਕਸ਼ਨ, ਆਪਣੀ ਸਟ੍ਰੈਟਜੀ, ਆਪਣਾ ਸਾਰਾ ਕੁਝ ਦਿੱਤਾ ਹੈ। ਪਰ ਐਸਾ ਕੀ ਕਾਰਨ ਹੈ ਕਿ ਭਾਰਤ ਦਾ ਜਿਹੜਾ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੁਲਕ ਹੈ, ਮੋਦੀ ਜਾਂ ਐਸ ਜੈ ਸ਼ੰਕਰ, ਇਹਨਾਂ ਦੇ ਮੂੰਹ ਨੂੰ ਕਿਉਂ ਜਿਹੜਾ ਹੈ ਉਹ ਬਿਲਕੁਲ ਇਹਨਾਂ ਦਾ ਦੀ ਜੀਭ ਸੀਤੀ ਹੋਈ ਹੈ ਜਾਂ ਮੂੰਹ ਸੀਤਾ ਹੋਇਆ ਵੀ ਇਹਨਾਂ ਤੋਂ ਇੱਕ ਲਫ਼ਜ਼ ਵੀ ਨਹੀਂ ਨਿਕਲਿਆ, ਇਹਦੇ ਬਾਵਜੂਦ ਕਿ ਵੀ ਕਿਸੇ ਹੋਰ ਮੁਲਕ ਦੇ ਵਿੱਚ ਬੇੜੀਆਂ ਹੱਥਕੜੀਆਂ ਦੇ ਵਿੱਚ ਜਕੜ ਕੇ ਨਹੀਂ ਭੇਜੇ ਗਏ ਅਦਰ ਦੈਨ ਜਿਹੜੇ ਸਾਊਥ ਅਮਰੀਕਾ ਦੇ ਜਿੱਥੇ ਇਹਨਾਂ ਨੇ ਆਪਣਾ ਉਹ ਕੈਂਪ ਜਿਹਾ ਬਣਾ ਲਿਆ ਪੱਕੇ ਤੌਰ 'ਤੇ ਭੇਜਣ ਦਾ। ਹਰ ਇੱਕ ਨੇ ਜਿਹੜਾ ਇਸ ਦੇ ਉੱਤੇ ਔਰ ਮੋਦੀ ਦੀ ਆਮਦ ਨੂੰ ਲੈ ਕੇ ਫਿਰ ਉਹਦੇ 'ਚ ਉਹਨੇ ਇਹਦਾ ਜਵਾਬ ਵੀ ਦਿੱਤਾ ਜਿਹੜਾ ਮੈਨੂੰ ਲੱਗਦਾ ਕਾਫੀ ਹੱਦ ਤੱਕ ਠੀਕ ਹੈ। ਔਰ ਇਹ ਗੱਲ ਫਿਰ ਜਿਹੜੀ ਇਹਨਾਂ ਦਾ ਹੀ ਹਿੰਦੂ ਤੋਂ ਵੀ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਕਰਦਾ ਹੈ, ਜਾਂ ਪਿਛਲੇ ਦਿਨਾਂ 'ਚ ਯਸ਼ਵੰਤ ਸਿਨਹਾ ਜਿਹੜਾ ਮਿਨਿਸਟਰ ਸੀ ਵਾਜਪਾਈ ਦੀ ਗਵਰਨਮੈਂਟ 'ਚ, ਫੋਰਨ ਮਿਨਿਸਟਰ ਵੀ ਰਿਹਾ, ਫਾਈਨੈਂਸ ਮਿਨਿਸਟਰ ਵੀ ਸੀ, ਉਹਨੇ ਕਿਹਾ ਵੀ ਇਹ ਜਿਹੜੇ ਨੇ ਮੋਦੀ ਨੂੰ ਲੈ ਕੇ ਇਹਨਾਂ ਦੇ ਕੋਲ ਖਾਸ ਭੇਤ ਨੇ ਜਿਹੜਾ ਅਮਰੀਕਾ ਕੋਲ ਵੀ ਨੇ। ਔਰ ਇਸੇ ਤਰ੍ਹਾਂ ਈਵਨ ਇਜ਼ਰਾਈਲ ਦੇ ਹਵਾਲੇ ਨਾਲ ਵੀ ਹੋ ਰਿਹਾ ਸੀ ਕਿ ਵੀ ਜੇ ਇਜ਼ਰਾਈਲ ਇਹਨਾਂ ਨੂੰ ਪੈਗਾਸਸ ਉਹ ਸਪਲਾਈ ਕਰ ਸਕਦਾ ਹੈ ਜਿਹਦੇ ਥੱਲੇ ਉਹ ਜਿਹਦੇ ਮਰਜ਼ੀ ਕੰਪਿਊਟਰ 'ਚ ਵੜ ਜਾਣ, ਸੌਫਟਵੇਅਰ ਜਿਹੜਾ ਦਿੱਤਾ ਹੈ। ਉਹਨਾਂ ਕਿਹਾ ਵੀ ਉਹਨਾਂ ਨੇ ਆਪਣੇ ਕਿੰਨੇ ਸੌਫਟਵੇਅਰ ਰਾਹੀਂ ਇਹਨਾਂ ਦੇ ਕਿੰਨੇ ਭੇਤ ਇਹਨਾਂ ਦੇ ਕੋਲ ਨੇ। ਔਰ ਅਲਟੀਮੇਟਲੀ ਇਹੀ ਇੱਕ ਵੱਡਾ ਕਾਰਨ ਹੁੰਦਾ ਹੈ ਕਿ ਜਦੋਂ ਉਹ ਕੋਈ ਖੱਬੇ ਸੱਜੇ ਹੋਣ ਲੱਗਦੇ ਨੇ ਤਾਂ ਉਹਨਾਂ ਨੂੰ ਤੂੰ ਦਿਖਾ। ਇਵੇਂ ਹੀ ਚਾਈਨਾ ਦੇ ਬਾਰੇ ਵੀ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਚੀਨ ਨੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਲਈ ਪੂਰਾ ਇਹਨਾਂ ਨੇ ਵਿਪ ਅਪ ਕੀਤੀਆਂ ਇਮੋਸ਼ਨਸ ਲੋਕਾਂ ਦੀਆਂ, ਚਾਈਨੀਜ਼ ਚੀਜ਼ਾਂ ਦੇ ਬਾਈਕਾਟ ਤੱਕ ਦੀ ਕਾਲ ਵੀ ਹਿੰਦੂ ਤੋਂ ਵੀ ਸੰਗਠਨਾਂ ਨੇ ਦੇਣੀ ਸ਼ੁਰੂ ਕੀਤੀ, ਬਜਰੰਗ ਦਲ ਔਰ ਵਿਸ਼ਵ ਹਿੰਦੂ ਪਰਿਸ਼ਦ ਨੇ। ਫਿਰ ਐਸਾ ਕੀ ਕਾਰਨ ਹੈ ਕਿ ਜਾ ਕੇ ਉਹਨਾਂ ਦੀ ਗੋਦ 'ਚ ਬੈਠ ਕੇ ਔਰ ਬਿਲਕੁਲ ਨਾ ਕੋ ਆਇਆ ਨਾ ਕੋ ਗਿਆ, ਇਹ ਤਾਂ ਕਿਹਾ ਹੀ ਸੀ। ਲੇਕਿਨ 2020 'ਚ ਗਲਵਾਨ ਤੋਂ ਲੈ ਕੇ ਹੁਣ 2025 'ਚ ਅਸੀਂ ਦੇਖਦੇ ਹਾਂ ਕਿ ਹੁਣ ਜਿਹੜਾ ਇੱਕ ਇੰਟਰਵਿਊ, ਇੱਕ ਪੋਡਕਾਸਟ ਮੋਦੀ ਦਾ 3 ਘੰਟੇ ਮਿਸਟਰ ਫਰੀਡਮੈਨ ਨੇ ਕੀਤਾ ਅਮਰੀਕਾ ਵਾਲਿਆਂ ਨੇ, ਉਹਦੇ 'ਚੋਂ ਚਾਈਨਾ ਬਾਰੇ ਇੰਨੀ ਪੋਜ਼ਿਟਿਵ ਨੇ ਕਿਹਾ ਜੀ ਪਰਿਵਾਰ 'ਚ ਵੀ ਹੁੰਦਾ ਹੀ ਹੈ, ਸਾਡੇ ਤਾਂ ਬਿਲਕੁਲ ਕੋਈ ਐਸਾ ਨਹੀਂ ਹੈ, ਸਾਡੀਆਂ ਸੱਭਿਅਤਾਵਾਂ ਅਤੇ ਸਾਡਾ ਇਹ ਉਹ। ਹੁਣ ਐਸਾ ਕੀ ਕਾਰਨ ਹੈ ਕਿ ਇੱਕ ਪਾਸੇ ਜਿਹਨੂੰ ਐਗਰੈਸਰ ਕਹਿ ਕੇ ਜਿਸ ਕਿਸਮ ਦਾ ਡਿਮਨਾਈਜ਼ ਜਾਂ ਜਿਹਦਾ ਸ਼ੈਤਾਨੀਕਰਨ ਕੀਤਾ ਜਾਂਦਾ ਰਿਹਾ ਆਪਣੇ ਲੋਕਾਂ 'ਚ, ਉਹਦੇ ਸਾਹਮਣੇ ਸਭ ਚੁੱਪ ਹੋ ਕੇ ਬੈਠੇ ਨੇ। ਹੁਣ ਇੱਕ ਪਾਸੇ ਅੰਦਰੂਨੀ ਕੀ ਹੈ ਉਹ ਸਾਨੂੰ ਪਤਾ ਨਹੀਂ ਹੈ, ਪਰ ਜਦੋਂ ਮੈਂ ਇਹ ਸਾਰਿਆਂ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਵੀ ਇਹ ਜਿਹੜੀ ਦਲੀਲ ਹੈ ਇਹਦੇ 'ਚ ਇੱਕ ਵੇਟ ਹੈ ਕਿ ਵੀ ਜਦੋਂ ਤੁਹਾਡਾ ਉਹ ਗੱਲ ਇਹੀ ਹੁੰਦੀ। ਹੁਣ ਬਹੁਤ ਵਾਰੀ ਇਹ ਹੁੰਦਾ ਵੀ ਅਕਾਲੀ ਕਿਉਂ ਨਹੀਂ ਬੋਲਦੇ ਜੀ ਪੰਜਾਬ ਦੇ, ਜਾਂ ਉਹ ਫਲਾਣੇ ਉਹਦੇ ਨਾਲ ਕਿਉਂ, ਉਹ ਅੰਦਰ ਵੜ ਕੇ
ਫਾਈਲ ਦਿਖਾ ਦਿੰਦੇ ਉਹਨਾਂ ਨੂੰ ਕਿ ਵੀ ਆਹ ਤੇਰੀ ਫਾਈਲ ਹੈ। ਔਰ ਮੈਨੂੰ ਯਾਦ ਹੈ ਵੀ ਇੱਕ ਵਾਰ ਇੱਕ ਸਾਬਕਾ ਪੋਲੀਟੀਸ਼ੀਅਨ ਉਹ ਸਾਡੇ ਪਿਤਾ ਜੀ ਨਾਲ ਗੱਲ ਕਰ ਰਹੇ ਸੀ ਤੇ ਉਹ ਕਹਿੰਦਾ ਜੀ ਵੀ ਹਰਦੁਆਰੀ ਲਾਲ ਹਰਿਆਣੇ ਦਾ ਚੌਧਰੀ, ਉਦੋਂ ਇਹ ਹਰਿਆਣਾ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ 1966 ਤੱਕ, ਤੇ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਭੀਮ ਸੈਨ ਸੱਚਰ ਔਰ ਗੋਪੀ ਚੰਦ ਭਾਰਗਵ ਦੋ ਪਹਿਲਾਂ ਬਣਾਏ ਨਹਿਰੂ ਨੇ। ਉਹਨਾਂ ਨੇ ਦੇਖਿਆ ਵੀ ਇਹ ਸਿੱਖ ਇਹਨਾਂ ਤੋਂ ਲੋਟ ਨਹੀਂ ਆਉਂਦਾ, ਉਹਨਾਂ ਨੇ ਕਿਹਾ ਵੀ ਸਿੱਖਾਂ ਚੋਂ ਹੀ ਕੱਢੋ ਜਿਹੜਾ ਕੁੱਟੇ ਵੀ ਸਿੱਖਾਂ ਨੂੰ, ਅਹੁਦੇ ਦਾ ਵੀ ਭੁੱਖਾ ਹੋਏ। ਅੱਜ ਵੀ ਕਈ ਕੈਰੋਂ ਦੀਆਂ ਸਿਫਤਾਂ ਕਰਨਗੇ ਤੇ ਮੈਨੂੰ ਕਹਿੰਦਾ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਜਿਹੜਾ ਕੰਮ ਬੁੱਚੜ ਬੇਅੰਤੇ ਨੇ 1992 ਦੇ ਵਿੱਚ ਕੀਤਾ ਉਹ ਕੈਰੋਂ ਨੇ ਉਸ ਕਿਸਮ ਦੀ ਲਾਲੈਸਨੈਸ ਜਿਹੜੀ ਹੈ ਉਹ 50ਵੇਂ 'ਚ ਕੀਤੀ ਸੀ। ਜਥੇਦਾਰ ਮੋਹਨ ਸਿੰਘ ਤੋੜ ਜਿਹੜੇ ਅਕਾਲੀ ਦਲ ਦੇ, ਉਹਨੂੰ ਚੁੱਕ ਕੇ ਬਰਫ਼ ਦੀ ਸਿਲ ਦੇ ਉੱਤੇ ਪਾਇਆ, ਘਰ ਨੂੰ ਜੰਦਰੇ ਲਾਤੇ, ਡੰਗਰਾਂ ਨੂੰ ਪੱਠੇ ਤੱਕ ਨਾ ਪਾਣ ਦਿੱਤੇ। ਬਠਿੰਡਾ ਜੇਲ੍ਹ 'ਚ ਜਿਹੜੀ ਹੈ ਉਹ ਗੋਲੀ ਚਲਾ ਕੇ ਕਿੰਨੇ ਮਾਰਤੇ ਸੀ ਪੰਜਾਬੀ ਸੂਬੇ ਮੋਰਚੇ ਦੇ। ਕਰਨਾਲ ਦੇ ਵਿੱਚ 11-12 ਸਾਲਾਂ ਦਾ ਸਿੱਖ ਬੱਚਾ ਇੰਦਰਜੀਤ ਸਿੰਘ, ਉਹਨੂੰ ਟਾਰਚਰ ਕਰਕੇ ਮਾਰਿਆ। ਸੋ ਇਹ ਇੱਕ ਪਾਰਟ ਹੈ। ਪਰ ਕੈਰੋਂ ਦੀ ਉਹ ਗੱਲ ਜਿਹੜਾ ਸਾਬਕਾ ਪੋਲੀਟੀਸ਼ੀਅਨ ਸੁਣਾ ਰਿਹਾ ਸੀ ਕਿ ਜੀ ਚੌਧਰੀ ਹਰਦੁਆਰੀ ਲਾਲ ਹਰਿਆਣੇ 'ਚ ਦੇ ਜਿਹੜਾ ਬਾਅਦ ਦੇ ਵਿੱਚ ਵੀ ਪ੍ਰੋਮੀਨੈਂਟ ਰਿਹਾ ਵੀ ਉਹਦੇ 'ਚ ਵੀ ਇਹ ਐਂਬੀਸ਼ਨ ਸੀ ਕਿ ਵੀ ਉਹ ਚੀਫ ਮਿਨਿਸਟਰ ਬਣੇ ਕੈਰੋਂ ਦੇ ਤੋਂ ਬਾਅਦ, ਜਾਂ ਕੈਰੋਂ ਦਾ ਯੰਗ ਸੀ ਉਹਨਾਂ ਜ਼ਮਾਨੇ 'ਚ ਜੀ। ਸੋ ਕਹਿੰਦੇ ਵੀ ਕੈਰੋਂ ਨੂੰ ਵੀ ਇਹ ਲੱਗਾ ਕਿ ਵੀ ਇਹਦੇ 'ਚੋਂ ਸਮੈਲ ਆ ਰਹੀ ਹੈ ਵੀ ਇਹ ਵੀ ਦਾਅਵੇਦਾਰ ਜਾਂ ਇਹ ਵੀ ਜਿਹੜਾ ਇਸ ਦੀ, ਉਹਨੇ ਕਿਹਾ ਜੀ ਉਹਨੇ ਜਿਹੜਾ ਆਪਣਾ CID ਸਟੇਟ ਦਾ ਸਬਜੈਕਟ ਹੁੰਦਾ ਆਪਣਾ CID ਹੈਡ ਨੂੰ ਸੱਦਿਆ, ਉਹਨੇ ਕਿਹਾ ਵੀ ਜ਼ਰਾ ਇਹਦੇ 'ਤੇ ਅੱਖ ਰੱਖੋ। ਔਰ ਉਹਨੇ ਹੁਣ ਜਿਹੜੇ ਪੋਲੀਟੀਸ਼ੀਅਨ ਨੇ ਉਹ ਰਿਕਮੈਂਡੇਸ਼ਨਸ ਵੀ ਕਰਦੇ ਨੇ, ਆਪਣਿਆਂ ਨੂੰ ਮਫਾਦ ਵੀ ਪਹੁੰਚਾਉਂਦੇ ਨੇ, ਦੂਜੇ ਵੀ ਨੇ। 2 ਮਹੀਨੇ ਬਾਅਦ ਉਹਨੇ ਸੱਦਿਆ ਉਹਨੂੰ CID, ਕਹਿੰਦਾ ਜੀ ਹੋ ਗਈ ਫਾਈਲ ਤਿਆਰ, ਉਹ ਕਹਿੰਦਾ ਜੀ ਹੋ ਗਈ। ਉਹਨੇ ਕਹਿੰਦੇ ਵੀ ਕੈਰੋਂ ਨੇ ਉਹਨੂੰ ਸੱਦਿਆ ਹਰਦੁਆਰੀ ਲਾਲ ਨੂੰ, ਉਹਨੂੰ ਆਪਣੇ ਡਿਨਰ ਦੇ ਉੱਤੇ, ਔਰ ਜਦੋਂ ਖਾਣਾ ਖਾ ਖੂ ਕੇ ਉਹਨੂੰ ਕਿਹਾ ਕਿ ਵੀ ਤੂੰ ਜ਼ਰਾ ਬੈਡਰੂਮ 'ਚ ਆ ਜਾ, ਤੇ ਉਹ ਫਾਈਲ ਉਹਨੇ ਉਹਨੂੰ ਦਿਖਾਤੀ ਕਿ ਵੀ ਆ ਮੈਨੂੰ ਰਿਪੋਰਟ ਮਿਲੀ ਹੈ, ਹੁਣ ਦੱਸ ਇਹਦਾ ਕੀ ਕਰਨਾ। ਤੇ ਕਹਿੰਦਾ ਵੀ ਉਹਨੇ ਪੈਰ ਫੜ ਲਿਆ, ਉਹਨੇ ਕਿਹਾ ਜੀ ਬਸ ਮੇਰੀ ਇੱਜ਼ਤ ਦੇ ਤੁਸੀਂ ਰੱਖੇ। ਸੋ ਉਹ ਜਿਹੜਾ ਚੀਫ ਮਿਨਿਸਟਰੀ ਦਾ ਭੂਤ ਸੀ ਵੀ ਕੈਰੋਂ ਨੂੰ ਕੱਢ ਕੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਪਾਰਟ ਜਦੋਂ ਅਸੀਂ ਪੰਜਾਬ ਦੇ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਸਾਹਮਣੇ ਅੱਖ ਨਹੀਂ ਝੁਕ, ਕਿਉਂਕਿ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਇਹ ਐਵੇਂ ਨਹੀਂ ਬਣਾਈ ਹੋਈ ਘਟਨਾ ਹੈ ਨਾ। ਇਸੇ ਤਰ੍ਹਾਂ ਜਿਹੜੇ ਲੋਕ ਬਦ ਅਖਲਾਕ ਨੇ, ਹੁਣ ਉਹਨਾਂ ਦਾ ਜਿਹੜੇ ਮੈਜੋਰਿਟੀ ਉੱਥੋਂ ਵਾਲੇ ਨੇ, ਉਹਨਾਂ ਦੀਆਂ ਜਿਹੜੀਆਂ ਫਾਈਲਾਂ ਇਹਨਾਂ ਦੇ ਕੋਲ ਕਰਪਟ ਤਾਂ ਹੈ ਹੀ ਹੈ ਨੇ, ਪੈਸੇ ਵੀ ਖਾਧੇ ਹੋਏ ਨੇ, ਟੈਕਸ ਚੋਰੀ ਤਾਂ ਜਿਹਨੂੰ ਮਰਜ਼ੀ ਨਹੀਂ ਵੀ ਚੋਰੀ ਤਾਂ ਵੀ ਚੋਰੀ ਬਣਾ ਦੇਣ। ਸੋ ਇਸੇ ਤਰ੍ਹਾਂ ਜਦੋਂ ਇਸ ਲੈਵਲ ਦੇ ਉੱਤੇ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ ਕਿ ਕਿਸੇ ਮੁੱਦੇ ਦੇ ਉੱਤੇ ਕਿਸੇ ਦੀ ਕੋਈ ਨਸਲੋ ਹਰਕਤ ਨਹੀਂ ਹੁੰਦੀ ਜਾਂ ਬਿਲਕੁਲ ਕੋਈ ਜਿਹੜਾ ਉਹ ਗੂੰਗਾ ਹੋ ਜਾਂਦਾ ਹੈ, ਤੇ ਜ਼ਰੂਰ ਇਸ ਕਿਸਮ ਦਾ ਕਨੈਕਸ਼ਨ ਹੁੰਦਾ ਹੈ। ਪਰ ਅਮਰੀਕਾ ਨੇ ਇਕੱਲਾ ਇਹ ਨਹੀਂ ਰੱਖਿਆ ਹੋਇਆ, ਪਬਲਿਕਲੀ ਵੀ ਅਸੀਂ ਦੇਖਦੇ ਹਾਂ ਕਿ ਵੀ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਹੋਏ। ਜਿਹੜਾ ਕੇਸ ਆਲਰੇਡੀ ਜਿਵੇਂ ਅਸੀਂ ਦੱਸਿਆ ਸੀ ਕਿ ਹੁਣ 3 ਨਵੰਬਰ ਨੂੰ ਸ਼ੁਰੂ ਹੋਏਗਾ ਨਿਖਿਲ ਗੁਪਤਾ ਦਾ, ਲੇਕਿਨ ਜਿਹੜੀ ਇੱਕ ਹੋਪ ਸੀ ਉੱਥੇ ਇੰਡੀਅਨ ਮੀਡੀਆ 'ਚ ਕਿ ਜੀ ਟਰੰਪ ਆਏਗਾ, ਦੂਜਾ ਇਹ ਪਾਸੇ ਹੋ ਜਾ। ਅਸੀਂ ਉਦੋਂ ਵੀ ਕਿਹਾ ਸੀ ਵੀ ਇੱਥੇ ਜਿਹੜੀ ਅਦਾਲਤੀ ਪ੍ਰੋਸੈਸ ਹੈ ਉਹ ਆਪਣੀ ਥਾਂ ਲੈਂਦੀ ਹੈ। ਬਿਲਕੁਲ। ਫਿਰ ਤੁਲਸੀ ਗੈਬਰਟ ਔਰ ਉਹਦੇ ਬਣਨ ਨਾਲ FBI ਚੀਫ ਕਾਸ਼ ਪਟੇਲ ਦੇ ਬੜੇ ਜਸ਼ਨ ਹੋਏ ਕਿ ਲਓ ਜੀ ਹੁਣ ਤਾਂ ਖਾਲਿਸਤਾਨੀਆਂ ਨੂੰ ਸਬਕ ਸਿਖਾ ਦੇਵਾਂਗੇ ਦੂਜੇ। ਤੁਲਸੀ ਗੈਬਰਟ ਨੂੰ ਓਪਨਲੀ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਨੇ ਦੂਸਰਾ ਮੰਗ ਕੀਤੀ ਕਿ ਜੀ 6 ਫਾਰ ਜਸਟਿਸ ਨੂੰ ਦਹਿਸ਼ਤਗਰਦ ਔਰ ਇਹ ਐਕਟੀਵਿਟੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ 23 ਮਾਰਚ ਨੂੰ ਰੈਫਰੈਂਡਮ ਹੋਇਆ, ਸਿਵਿਕ ਸੈਂਟਰ 'ਚ ਹੋਇਆ ਇਹਦੇ 'ਚ। ਸੋ ਮੈਸੇਜ ਬੜਾ ਕਲੀਅਰ। ਇਸੇ ਤਰ੍ਹਾਂ ਜਿਹੜਾ ਅਡਾਨੀ ਚਾਚਾ ਭਤੀਜਾ ਸਾਗਰ ਅਡਾਨੀ ਤੇ ਗੌਤਮ ਅਡਾਨੀ, ਉਹਨਾਂ ਦੇ ਖਿਲਾਫ ਜਿਹੜਾ ਕੇਸ ਉਹ ਬਰਾਬਰ ਅੱਗੇ ਤੁਰ ਰਿਹਾ। ਫਿਰ ਤੁਸੀਂ ਦੇਖੋਗੇ ਵੀ ਕੋਈ ਨਾ ਕੋਈ ਇਨਕਸ਼ਾਫ ਹਰ ਚੌਥੇ ਦਿਨ ਇੰਡੀਆ ਨੂੰ ਲੈ ਕੇ ਹੁੰਦਾ ਹੀ ਹੁੰਦਾ। ਹੁਣ ਇਹ ਜਿਹੜੀ ਖਬਰ ਨਿਊਯਾਰਕ ਟਾਈਮਸ ਨੇ ਬ੍ਰੇਕ ਕੀਤੀ ਔਰ ਇੰਡੀਅਨ ਗਵਰਨਮੈਂਟ ਅੱਜ ਪੂਰੇ ਡਿਨਾਇਲ ਮੋਡ 'ਚ ਹੈ, ਔਰ ਐਨ ਉਸ ਮੌਕੇ ਦੇ ਉੱਤੇ, ਕਿਉਂਕਿ ਸਾਰੇ ਦੌਰ 'ਚ ਟੈਰਿਫ ਨੂੰ ਲੈ ਕੇ ਤਾਂ ਟਰੰਪ ਨੇ ਇਹਨਾਂ ਦਾ ਕੋਈ ਲਿਹਾਜ਼ ਨਹੀਂ ਕੀਤਾ। ਕਿੰਗ ਆਫ ਉਹ ਤਾਂ ਮੋਦੀ ਦੇ ਨਾਲ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਵੀ ਇਹ ਬਹੁਤ ਸਮਾਰਟ ਨੈਗੋਸ਼ੀਏਟਰ ਹੈ। ਨਹੀਂ ਕਹਿਣਾ ਇਹ ਜਾਏ ਵੀ ਕਿੰਗ ਆਫ ਟੈਰਿਫ ਹੈ ਵੀ ਅਸੀਂ ਸਾਡੀ ਤਾਂ ਕੋਈ ਚੀਜ਼ ਵੇਖ ਹੀ ਨਹੀਂ ਸਕਦੀ, ਇਸ ਕਿਸਮ ਦਾ ਲਾ ਰਹੇ ਨੇ। ਈਵਨ 2 ਦਿਨ ਪਹਿਲਾਂ ਵੀ ਇਸ ਕਿਸਮ ਦਾ ਬਿਆਨ, ਹੁਣ ਲੱਗ ਜਾਏਗਾ ਪਤਾ ਇੱਕ ਦਿਨ ਵਿਚਾਲੇ ਹੈ ਕਿ ਭਾਈ ਅਲਟੀਮੇਟਲੀ
ਕੋਈ ਲੱਗਦਾ ਨਹੀਂ ਕਿ ਕੋਈ ਡੀਲ ਇਹਨਾਂ ਦੀ ਸਟ੍ਰਾਈਕ ਹੋਈ ਹੋਏ। ਹਾਲਾਂ ਜਿਸ ਲੈਵਲ ਤੱਕ ਜਾ ਕੇ ਮੋਦੀ ਔਰ ਦੂਜੇ ਉਹਨਾਂ ਨੇ ਮੂੰਹ ਵੀ ਨਹੀਂ ਖੋਲ੍ਹਿਆ, ਇਹ ਵੀ ਨਜ਼ਰ ਆ ਰਿਹਾ ਅੰਦਰ ਖਾਤੇ ਕਿ ਵੀ ਜਿਹੜਾ ਇੱਕ ਪੂਰਾ ਆਰਟੀਕਲ ਸੀ BBC ਦੇ ਵਿੱਚ ਕਿ ਅਮਰੀਕਾ ਕਹਿੰਦਾ ਵੀ ਸਾਡੀ ਕਾਰਨ ਤੁਸੀਂ ਕਿਉਂ ਨਹੀਂ ਖਰੀਦਦੇ, ਮੱਕੀ। ਐਗਰੀਕਲਚਰ ਸੈਕਟਰ ਜਿਹੜੀ ਖਾਸ ਤੌਰ 'ਤੇ ਮਿਲਕ ਔਰ ਉਹਦੇ ਨਾਲ ਰਿਲੇਟਡ ਪਲੱਸ ਦੂਜਾ ਪਾਰਟ, ਔਰ ਈਵਨ ਇਹਦੇ 'ਚ BBC ਪੰਜਾਬੀ ਸਰਵਿਸ ਦੀ ਪੂਰੀ ਸਟੋਰੀ ਹੈ ਕਿ ਵੀ ਜੇ ਮੋਦੀ ਸਰਕਾਰ ਨੇ ਟਰੰਪ ਦੇ ਦਬਾਅ ਥੱਲੇ ਇਹ ਸਮਝੌਤਾ ਕਰ ਲਿਆ ਤਾਂ ਤਬਾਹ ਹੋ ਸਕਦੀ ਹੈ ਪੰਜਾਬ ਸਣੇ ਭਾਰਤੀ ਖੇਤੀ। ਲੰਬਾ ਚੌੜਾ ਆਰਟੀਕਲ ਹੈ ਕਿ ਵੀ ਇਹਦੇ ਥੱਲੇ ਤਾਂ ਜਿਹੜੀ ਹਾਲਾਂ ਟੋਟਲ ਭਾਰਤ ਦਾ ਐਗਰੀਕਲਚਰ 15% ਹੈ GDP, ਲੇਕਿਨ ਖੇਤੀਬਾੜੀ ਤਾਂ ਖੜੀ ਜਿਹੜੀ ਹੈ ਉਹ ਇਸ ਤੇ MSP ਔਰ ਦੂਸਰੇ, ਔਰ ਜੇ ਮਿਲਕ ਇੰਡਸਟਰੀ ਔਰ ਦੂਸਰੀ ਚੀਜ਼ ਜਾਂਦੀ ਹੈ ਅਮਰੀਕਾ ਜਿਹੜੇ ਚਾਹੁੰਦਾ ਹੈ, ਔਰ ਇਹ ਹੁਣ ਕੀ ਹੋਏਗਾ ਇਹ 2 ਤਰੀਕ ਨੂੰ ਪਤਾ ਲੱਗੇਗਾ, ਜਿਹੜੀ ਗੱਲ ਕਲੀਅਰ ਹੋਏਗੀ। ਲੇਕਿਨ ਇਸ ਸਾਰੇ ਪੀਰੀਅਡ 'ਚ ਅਮਰੀਕਾ ਨੇ ਭਾਰਤ ਨੂੰ ਇਹ ਦੱਸ ਦਿੱਤਾ ਹੋਇਆ ਕਿ ਜੇ ਖੱਬੇ ਸੱਜੇ ਹੋਏ ਤਾਂ ਬਾਂਹ ਮਰੋੜ ਕੇ ਪਿੱਠ ਨਾਲ ਤਾਂ ਲਾਈ ਹੋਈ ਹੈ ਵੀ ਗੋਡਾ ਵੀ ਧੌਣ ਦੇ ਉੱਤੇ ਧਰ ਦੇਣਾ। ਔਰ ਇਹ ਨਿਊਯਾਰਕ ਟਾਈਮਜ਼ ਨੇ ਜਿਹੜੀ ਸਟੋਰੀ ਕੀਤੀ, ਹੁਣ ਜਿਹੜਾ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਹੈ HAL, ਇੰਡੀਆ ਦੀ ਗਵਰਨਮੈਂਟ ਕੰਪਨੀ, ਔਰ ਇਹ ਨਿਊਯਾਰਕ ਟਾਈਮਜ਼ ਨੇ ਸਟੋਰੀ ਬ੍ਰੇਕ ਕੀਤੀ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਸਾਡੇ ਕੋਲ ਡਾਕੂਮੈਂਟ ਨੇ ਕਿ ਜਿਹੜੀ ਸਭ ਤੋਂ ਵੱਡਾ ਕਾਰਪੋਰੇਟ ਡੋਨਰ ਹੈ ਪੋਪੂਲਿਸਟ ਰਿਫਾਰਮ UK ਪਾਰਟੀ ਦਾ, ਉਹਨਾਂ ਨੇ $2 ਮਿਲੀਅਨ ਦਾ ਸਟੱਫ ਜਿਹਦੇ 'ਚ ਟਰਾਂਸਮੀਟਰ, ਕਾਕਪਿਟ ਇਕਵਿਪਮੈਂਟ, ਐਂਟੀਨਾ ਤੇ ਦੂਸਰੀ ਸੈਂਸਿਟਿਵ ਟੈਕਨੋਲੋਜੀ ਹੈ, ਉਹ ਉਹਨਾਂ ਨੇ ਵੇਚੀ ਮਾਸਕੋ ਦੀ ਬਲੈਕ ਲਿਸਟਡ ਸਟੇਟ ਵੈਪਨਸ ਏਜੰਸੀ ਨੂੰ। ਔਰ ਇਹ ਜਿਹੜਾ ਬ੍ਰਿਟਿਸ਼ ਐਰੋਸਪੇਸ ਮੈਨੂਫੈਕਚਰ HR ਸਮਿਥ ਗਰੁੱਪ ਹੈ, ਉਹਨਾਂ ਨੇ ਇਹ ਇਕਵਿਪਮੈਂਟ ਇੱਕ ਇੰਡੀਅਨ ਫਰਮ ਨੂੰ ਜਿਹੜੀ ਜ਼ਾਹਰ ਹੈ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਹੈ ਉਹਨੂੰ ਸ਼ਿਪ ਕੀਤੀ। ਜਿਹੜਾ ਸਭ ਤੋਂ ਵੱਡਾ ਇਹ ਜਿਹੜਾ HAL ਹੈ, ਇਹ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ ਰਸ਼ੀਅਨ ਆਰਮਜ਼ ਏਜੰਸੀ ਦਾ। ਸੋ ਇੱਧਰ ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕੈਨੇਡੀਅਨ ਇਲੈਕਸ਼ਨਸ 'ਚ ਕਿਵੇਂ ਇੰਡੀਆ ਨੇ 2019-2021 'ਚ ਇੰਟਰਫੀਅਰ ਕੀਤਾ, ਉਹ ਤਾਂ ਉਹਨਾਂ ਦੀ ਜਸਟਿਸ ਹੋਗ ਰਿਪੋਰਟ ਹੈ ਜੀ। ਆਲਰੇਡੀ ਉਹਨਾਂ ਦੀ ਡਿਪਟੀ ਜਿਹੜੀ ਹੈ ਸੀਸਸ ਦੀ ਨੇ ਕਿਹਾ ਵੀ ਜਿਹੜੀਆਂ 28 ਅਪ੍ਰੈਲ ਨੂੰ ਚੋਣਾਂ ਹੋਣੀਆਂ ਨੇ ਕੈਨੇਡਾ 'ਚ, ਉਹਦੇ 'ਚ ਇੰਡੀਆ ਦੀ ਇੰਟਰਫੀਅਰੈਂਸ ਹੋਏਗੀ। ਔਰ ਰੀਜ਼ਨ ਕਿ ਉਹਨਾਂ ਨੇ ਆਪਣੇ ਡੋਨਰ ਬੇਸ ਦੂਜੇ ਤੀਜੇ ਰੱਖਿਆ। ਹੁਣ ਇਹ ਜਿਹੜਾ ਨਿਊਯਾਰਕ ਟਾਈਮਜ਼ ਦਾ ਇਨਕਸ਼ਾਫ ਹੈ ਕਿ ਕਿਵੇਂ ਸੈਂਸਿਟਿਵ ਟੈਕਨੋਲੋਜੀ ਜਿਹੜੀ ਰਸ਼ੀਆ ਨੂੰ ਦੇਣ ਦੇ ਉੱਤੇ ਯੂਰਪ ਦੇ ਵਿੱਚ ਤਾਂ ਆਰਥਿਕ ਪਾਬੰਦੀਆਂ ਨੇ। ਹੁਣ ਇਹ ਜਿਹੜੀ ਪਾਰਟੀ ਹੈ ਉਹਨਾਂ ਦੀ ਰਿਫਾਰਮ ਪਾਰਟੀ ਉਹੀ ਹੈ ਜਿਹਨੂੰ ਐਲਨ ਮਸਕ ਨੇ ਸਪੋਰਟ ਕੀਤਾ ਸੀ ਕਿ ਜੀ ਬਹੁਤ ਵਧੀਆ ਕੰਮ ਕਰ ਰਹੇ ਔਰ ਫਲਾਣਾ ਢਿਮਕਾ। ਹੁਣ ਇੰਡੀਆ ਉਹਦੇ ਰਾਹੀਂ ਉਹਦੇ ਤੋਂ ਸਮਾਨ ਖਰੀਦਦਾ ਤੇ ਖਰੀਦ ਕੇ ਪਹੁੰਚਾਉਂਦਾ ਕਿਤੇ ਹੈ ਰਸ਼ੀਆ, ਔਰ ਜਿਹਦੇ 'ਚ ਜਿਹੜੀਆਂ ਚੀਜ਼ਾਂ ਨੇ ਉਹ ਨੇ ਜਿਹਦੇ 'ਚ ਕਾਕਪਿਟ ਇਕਵਿਪਮੈਂਟ ਹੈ, ਜ਼ਾਹਰ ਹੈ ਪਲੇਨਸ ਨਾਲ ਸੰਬੰਧਿਤ, ਐਂਟੀਨਾ ਨੇ ਔਰ ਟਰਾਂਸਮੀਟਰ ਨੇ, ਇਹ ਰਸ਼ੀਆ ਤੱਕ ਪਹੁੰਚਾ ਦਿੱਤੇ ਉਹਨਾਂ ਨੇ। HR ਸਮਿਥ ਗਰੁੱਪ ਨੇ ਜਿਹੜਾ ਉਹ ਦਿੱਤਾ, ਔਰ ਇਹ ਸਭ ਤੋਂ ਵੱਡਾ HR ਸਮਿਥ ਗਰੁੱਪ ਡੋਨਰ ਹੈ ਰਿਫਾਰਮ ਪਾਰਟੀ ਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ HR ਸਮਿਥ ਪ੍ਰੋਡਕਟ ਹੈ ਉਹਨਾਂ ਦੀਆਂ ਚੀਜ਼ਾਂ ਜਾ ਕੇ ਰਸ਼ੀਆ 'ਚ ਐਂਡ ਹੋਈਆਂ, ਔਰ ਉਹਦੇ 'ਚ ਇੰਡੀਅਨ ਕੰਪਨੀ ਜਿਹੜੀ ਹੈ ਉਹ ਮੇਨ ਇਨਵੋਲਵ ਹੈ, ਸਰਕਾਰੀ ਕੰਪਨੀ ਹੈ। ਔਰ ਇਸ ਨੇ ਭੜਥੂ ਪਾਤਾ ਔਰ ਇੰਡੀਆ ਇੱਕਦਮ ਡਿਫੈਂਸਿਵ 'ਤੇ ਆ ਗਿਆ। ਔਰ ਇਹਦੇ 'ਚ ਅਸੀਂ ਜਦੋਂ ਖਬਰ ਦੇਖਦੇ ਹਾਂ US media report claiming Hindustan Aeronautics Limited supplied sensitive technology to Russia is factually incorrect and misleading center। और इंडियन एक्सटर्नल अफेयर्स मिनिस्ट्री ने फौरन कहा जी ये जी खबर आई है न्यूयॉर्क टाइम च ਇਹ ਜਿਹੜਾ ਕਿ ਵੀ ਅਸੀਂ ਇਹ ਸਾਡੀ ਕਿਉਂਕਿ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਸਟੇਟ ਰਨ ਹੈ, ਬਿਲਕੁਲ ਇਹ ਤਾਂ ਹੈ ਹੀ ਇੰਡੀਅਨ, ਇਹਦਾ ਮਤਲਬ ਵੀ ਇੰਡੀਆ ਨੇ ਵਾਇਲੇਟ ਕੀਤੀਆਂ। ਸੋ ਅਮਰੀਕਾ ਨੇ ਪ੍ਰੈਸ਼ਰ ਪੂਰਾ ਰੱਖਿਆ ਹੋਇਆ ਵੀ ਤੁਸੀਂ ਕੀ ਕਰ ਰਹੇ ਹੋ। ਔਰ ਫਿਰ ਉਹਨਾਂ ਨੇ ਇਹ ਇੰਡੀਆ ਨੇ ਡਿਫੈਂਸ ਦਿੱਤਾ ਕਿ ਨਹੀਂ ਇਹ ਜਿਹੜਾ ਅਸੀਂ ਇਵੇਂ ਨਹੀਂ ਕੀਤਾ, ਅਸੀਂ ਕੋਈ ਸੈਂਕਸ਼ਨਸ ਵਾਇਲੇਟ ਨਹੀਂ ਕੀਤੀਆਂ, ਇਹ ਜਿਹੜੀ ਰਿਪੋਰਟ ਹੈ ਫੈਕਚੁਅਲੀ ਇਨਕਰੈਕਟ ਹੈ, ਮਿਸਲੀਡਿੰਗ ਹੈ, ਇਹਨੇ ਡਿਸਟੋਰਟ ਕੀਤੇ ਨੇ ਫੈਕਟ, ਇੰਡੀਅਨ ਐਂਟਿਟੀ ਜਿਹੜੀ ਹੈ ਉਹ ਇਵੇਂ ਨਹੀਂ ਹੈ ਉਵੇਂ ਨਹੀਂ ਹੈ। ਸੋ ਉਹ ਤਾਂ ਕਰਨਾ ਹੀ। ਲੇਕਿਨ ਜਦੋਂ ਨਿਊਯਾਰਕ ਟਾਈਮਜ਼ ਵਰਗੀਆਂ ਕ੍ਰੈਡੀਬਲ ਪਬਲੀਕੇਸ਼ਨਸ ਇਸ ਕਿਸਮ ਦੀ ਗੱਲ ਕਰਦੀਆਂ ਨੇ ਤਾਂ ਉਹ ਸਬੂਤਾਂ ਨਾਲ ਗੱਲ ਕਰਦੀਆਂ।
ਉਹਨਾਂ ਨੂੰ ਵੀ ਪਤਾ ਹੁੰਦਾ ਵੀ ਕੱਲ੍ਹ ਨੂੰ ਤੁਹਾਨੂੰ ਸੂ ਕੀਤਾ ਜਾ ਸਕਦਾ। ਹੁਣ ਇਕੱਲਾ ਇਹ ਨਹੀਂ ਹੈ, ਜਿਹੜੇ ਵਿਦਿਨ ਅਮਰੀਕਾ ਇੰਡੀਅਨਸ ਕਿਸ ਲੈਵਲ ਦੇ ਕਰਪਸ਼ਨ ਸਕੈਂਡਲ ਕਰ ਰਹੇ ਨੇ, ਔਰ ਇਹ ਸਟੋਰੀ ਸਾਡੇ ਲਈ ਵੀ ਇੰਪੋਰਟੈਂਟ ਹੈ, ਸਾਡੇ ਬਜ਼ੁਰਗਾਂ ਲਈ ਵੀ, ਔਰ ਜਿਹੜੇ ਅਮਰੀਕਾ 'ਚ ਕਿ ਵੀ ਕਿਸ ਲੈਵਲ ਦੇ ਫਰਾਡ ਇੰਡੀਅਨ ਜਿਹੜੇ ਨੇ ਉਹ ਇੱਥੇ ਬੈਠ ਕੇ ਕਰ ਰਹੇ ਨੇ। ਔਰ ਇਹ ਸਟੋਰੀ ਅਮਰੀਕਨ ਮੇਨ ਸਟ੍ਰੀਮ ਮੀਡੀਆ ਨੇ ਛਾਪੀ ਹੈ ਕਿ ਜਾਰਜੀਆ ਦੇ ਵਿੱਚ ਉਹਨਾਂ ਨੇ 2 ਅਮਿਤ ਪਟੇਲ 37 ਸਾਲਾਂ ਦਾ ਤੇ ਦਿਸ਼ਾ ਬੈਨ ਪਟੇਲ 28 ਸਾਲਾਂ ਦੀ, ਇਹ ਹਸਬੈਂਡ ਵਾਈਫ ਨੇ ਕਿ ਭੈਣ ਭਰਾ ਨੇ, ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੌਂਟੀਸੈਲੋ ਕੈਂਟਕੀ ਦੇ ਵਿੱਚ। ਇਹਨਾਂ ਨੇ ਬਹੁਤ ਵੱਡਾ ਸਕੈਮ ਕੀਤਾ। ਇੱਕ ਐਲਡਰਲੀ ਵੂਮਨ ਨੂੰ ਤੋਂ 1 ਲੱਖ ਟੈਨਸ ਆਫ ਥਾਊਜ਼ੈਂਡਸ ਆਫ ਡਾਲਰਸ ਦਾ ਮਤਲਬ ਇਹ ਹੈ ਕਿ ਲੱਖਾਂ ਡਾਲਰ ਉਹਦੇ ਅਕਾਊਂਟ ਚੋਂ ਗਾਇਬ ਕੀਤੇ। ਔਰ ਇਹ ਜਿਹੜੀ ਹੈ ਇਹਨੂੰ ਥੈਫਟ ਬਾਈ ਡਿਸੈਪਸ਼ਨ ਦੇ ਥੱਲੇ ਉਹਨਾਂ ਨੇ ਫੜਿਆ। ਹੁਣ ਇਹ ਕਹਾਣੀ ਇਹ ਹੈ ਕਿ ਵੀ ਇਹ ਇੱਕ ਬਜ਼ੁਰਗ ਬੀਬੀ ਜ਼ਾਹਰ ਹੈ ਅਮਰੀਕਨ ਹੋਏਗੀ, ਉਹਦਾ ਜਿਹੜਾ ਕੰਪਿਊਟਰ ਸੀ ਉਹ ਫਰੀਜ਼ ਹੋ ਗਿਆ ਔਰ ਉਹਦੇ ਤੇ ਆ ਰਿਹਾ ਸੀ ਕਿ ਵੀ ਜਿਹੜਾ ਉਹ ਇਸ ਨੰਬਰ ਦੇ ਉੱਤੇ ਕਾਲ ਕਰੇ। ਸੋ ਉਹਨੇ ਦੇਖਿਆ ਵੀ ਕੰਪਿਊਟਰ ਚੱਲਦਾ ਤੇ ਬੰਦ ਹੋ ਗਿਆ, ਉਹਨੇ ਉਸ ਨੰਬਰ ਤੇ ਕਾਲ ਕੀਤਾ ਔਰ ਜਿਹਨੂੰ ਕਾਲ ਕੀਤਾ ਉਹਨਾਂ ਨੇ ਕਿਹਾ ਜੀ ਅਸੀਂ ਫੈਡਰਲ ਟ੍ਰੇਡ ਕਮਿਸ਼ਨ ਹੈ, ਵੀ ਸਰਕਾਰੀ ਅਸੀਂ ਅਦਾਰਾ ਹੈ। ਔਰ ਉਹਨਾਂ ਨੂੰ ਕਿਹਾ ਕਿ ਵੀ ਤੁਹਾਡੀ ਜਿਹੜੀ ਹੈ ਉਸ ਮਾਈ ਨੂੰ ਕਿਹਾ ਵੀ ਤੁਹਾਡੀ ਆਈਡੈਂਟੀਟੀ ਕੰਪਰੋਮਾਈਜ਼ ਹੋਈ ਹੈ ਔਰ ਤੁਸੀਂ ਜਿਹੜਾ ਆਪਣੇ ਅਕਾਊਂਟ ਚੋਂ ਪੈਸੇ ਕਢਾ ਲਓ, ਦਵਾ ਦਾ $52,000 ਕੈਸ਼ ਕਢਾਓ ਔਰ ਤੁਸੀਂ ਇਹ ਸ਼ੂ ਬਾਕਸ ਰੱਖ ਦਿਓ, ਅਸੀਂ ਪ੍ਰੋਪਰ ਥਾਂ ਤੇ ਇਹਨੂੰ ਪਹੁੰਚਾ ਦੇਵਾਂਗੇ। ਕਿਉਂਕਿ ਉਹਦੇ 'ਚ ਉਹਨੇ ਵਿਚਾਰੀ ਨੇ, ਹੁਣ ਜਦੋਂ ਤੁਸੀਂ ਹੁੰਦੇ ਹੋ ਹਾਂ, ਉਹਨੇ ਕਢਾਏ, ਉਹਨੇ ਸ਼ੂ ਬਾਕਸ 'ਚ ਰੱਖੇ ਤੇ ਉਹਨਾਂ ਨੇ ਕਿਹਾ ਜੀ ਬਹੁਤ ਜਲਦੀ ਸਾਡਾ ਇੱਕ ਬੰਦਾ ਆਏਗਾ ਇਸ ਫੈਡਰਲ ਟ੍ਰੇਡ ਕਮਿਸ਼ਨ ਦਾ, ਤੁਹਾਡੇ ਤੋਂ ਲਏਗਾ। ਉਹਨੇ ਵਿਚਾਰੀ ਨੇ ਰੱਖੇ ਤੇ ਉਹ ਲੈ ਗਏ। ਫਿਰ ਅਗੇਨ ਮਾਰਚ 17 ਤੋਂ ਬਾਅਦ ਦੂਸਰਾ ਹੋਇਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਹੋ ਗਿਆ, ਹੁਣ $32,000 ਹੋਰ ਕਢਾ ਜੀ। ਫਿਰ ਉਹ ਵੀ ਉਹਨੇ ਹੈਂਡ ਓਵਰ ਕੀਤੇ ਤੇ ਜਦੋਂ ਤੱਕ ਥਰਡ ਕੈਸ਼ ਪਿਕਅਪ $50,000 ਸੀ। ਹੁਣ ਉਦੋਂ ਤੱਕ ਜਿਹੜੀ ਅਮਰੀਕਾ ਦੀ ਏਜੰਸੀ ਇਹਨੂੰ ਟਰੈਕ ਕਰਦੀ ਹੈ ਟ੍ਰਾਂਜੈਕਸ਼ਨਸ ਨੂੰ, ਉਹਨਾਂ ਨੂੰ ਇਹ ਸ਼ੱਕ ਹੋ ਗਿਆ ਸੀ ਕਿ ਵੀ ਕੁਛ ਨਾ ਕੁਛ ਹੋ ਰਿਹਾ। ਉਹਨਾਂ ਨੇ ਆਪਣੀ ਪ੍ਰੋਪਰ ਅੱਖ ਰੱਖੀ ਤੇ ਜਦੋਂ ਇਹ $50,000 ਵੀ ਉਹਨੇ ਰੱਖਿਆ, ਉਹ ਆ ਕੇ ਲੈਣ ਆਏ ਇਹ ਭੈਣ ਭਰਾ, ਤੇ ਉਹਨਾਂ ਨੇ ਅੱਗੇ ਹੀ ਜਿਹੜਾ ਕੈਸਲ ਔਰ ਐਕਟ ਸਟਰੀਟ ਮੌਂਟੀਸੈਲੋ ਤੇ ਚੁੱਕ ਲਏ ਪੈਸੇ, ਕਿਉਂਕਿ ਉਹਨਾਂ ਨੇ ਕੋਰਟ ਸਾਬਤ ਕਰਨਾ ਹੁੰਦਾ। ਕਾਰ 'ਚ ਰੱਖ ਲਏ, ਟ੍ਰੈਫਿਕ ਲਾਈਟ ਉਹ ਫੋਲੋ ਕਰ ਰਹੇ ਸੀ ਜਿਹੜੇ ਇਹਨਾਂ ਦੇ ਅਮਰੀਕਨ ਇਨਵੈਸਟੀਗੇਟਰ ਨੇ, ਉਹਨਾਂ ਨੇ ਉਹਦੇ ਤੇ ਲਾਈਟ ਤੇ ਰੋਕਿਆ, ਉਹਨਾਂ ਤੋਂ ਪੈਸੇ ਵੀ ਬਰਾਮਦ ਹੋਏ। ਔਰ ਹੁਣ ਉਹਨਾਂ ਨੇ ਕਿਹਾ ਵੀ ਇਹ ਨਹੀਂ ਪਤਾ ਵੀ ਇੱਦਾਂ ਉਹਨਾਂ ਨੇ ਹੋਰ ਕਿੰਨਿਆਂ ਨੂੰ ਲੁੱਟਿਆ ਹੋਏਗਾ। ਹੁਣ ਇਹ ਪਟੇਲ ਜਿਹੜੇ ਆਲਰੇਡੀ ਨੋਨ ਸੀ ਵੀ ਇਹਨਾਂ ਦੇ ਮੋਟੈਲ ਔਰ ਦੂਜੇ ਜਿਹੜੇ ਨੇ ਉਹ ਬਦਅਖਲਾਕੀ ਦੇ ਅੱਡੇ ਨੇ, ਹੁਣ ਇਸ ਲੈਵਲ ਦੇ। ਔਰ ਇੱਕ ਅਮਿਤ ਪਟੇਲ ਔਰ ਦਿਸ਼ਾ ਬੈਨ ਪਟੇਲ, ਇਹ ਜਿਹੜਾ ਔਰ ਹੈ ਹੀ ਇਹਨਾਂ ਦਾ ਜਿਹੜਾ $1 ਲੱਖ ਤੋਂ ਹੈਡਲਾਈਨ ਹੈ, ਜਾਰਜੀਆ ਡਿਊ ਅਰੈਸਟਡ ਫॉर ਸਕੈਮਿੰਗ ਐਲਡਰਲੀ ਵੂਮਨ ਆਫ ਓਵਰ 100,000 ਕੇ। ਸੋ ਅਸੀਂ ਇਹ ਹਦਾਇਤ ਵੀ ਕਰਾਂਗੇ ਕਿ ਭਾਈ ਜਦੋਂ ਵੀ ਤੁਹਾਨੂੰ ਕੋਈ ਇਸ ਕਿਸਮ ਦਾ, ਕਈ ਵਾਰ ਇਹ ਹੁੰਦਾ ਹੈ ਕਿ ਵੀ ਕੋਈ ਤੁਹਾਨੂੰ ਲਿੰਕ ਆਇਆ ਕਿ ਜੀ ਤੁਹਾਡਾ ਤੁਸੀਂ ਉਹਦੇ ਤੇ ਕੀਤਾ ਨਹੀਂ ਤੇ ਤੁਹਾਡੀ ਸਾਰੀ ਇਨਫੋਰਮੇਸ਼ਨ ਗਈ। ਸੋ ਇਹ ਬਹੁਤ ਵੱਡੇ ਸਕੈਮਰ ਨੇ, ਉਹਨਾਂ 'ਚ ਬਹੁਤ ਸਾਰੇ। ਇਹ ਪਹਿਲਾਂ ਤਾਂ ਇਹਨਾਂ ਦੇ ਹੀ ਬੰਦੇ ਇੰਡੀਆ 'ਚ ਬੈਠੇ ਜਿਹੜੇ ਉੱਥੇ ਕਾਲ ਸੈਂਟਰਾਂ ਵਾਲੇ, ਉਹਨਾਂ ਨੇ ਕਿੰਨਿਆਂ ਦੇ ਪੈਸੇ ਕਢਾਏ ਨੇ ਬੈਂਕਾਂ ਜਾਂ ਦੂਜਿਆਂ 'ਚੋਂ। ਸੋ ਬੀ ਵੈਰੀ ਕੇਅਰਫੁਲ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਇੱਕ ਪਾਸੇ ਜਿਹੜਾ ਮਾਹੌਲ ਵੀ, ਜਦੋਂ ਇਹਨਾਂ ਨੂੰ B2 ਵੀਜ਼ਾ ਡਿਨਾਈ, H1 ਡਿਨਾਈ ਕਰਨ ਦੀ ਲਾਈਨ ਵੀ ਆਏ ਤਾਂ ਜਿਹੜੀ ਡਿਬੇਟ ਚੱਲੀ ਅਮਰੀਕਨਾਂ ਔਰ ਇਹਨਾਂ 'ਚ ਕਿ ਵੀ ਤਾਂ ਚੋਰ ਨੇ, IT ਸੈਕਟਰਸ ਵੀ ਬੜੇ ਹੋਏ ਨੇ, 72% ਵੀਜ਼ੇ ਲੈ ਕੇ ਆਏ ਨੇ, ਦੇ ਹੈਵ ਕਰਪਟਡ ਦਾ ਸਿਸਟਮ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਇਹ ਵੀ ਜ਼ਾਹਰ ਹੋ ਰਿਹਾ ਵੀ ਇਹਨਾਂ ਨੇ ਇਸ ਮੁਲਕ 'ਚ ਆ ਕੇ ਇਹਨਾਂ ਦੀਆਂ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਦਾ ਇਸਤੇਮਾਲ ਜਿਹੜਾ ਰੱਖਿਆ ਹੋਇਆ ਟਰਸਟ ਦੇ ਉੱਤੇ, ਉਹਨੂੰ ਵੀ ਕਿਵੇਂ ਇਹ ਜਿਹੜਾ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਜਿਹੜੇ ਇਹਨਾਂ ਦੇ ਇੱਕ ਮਹਾਨ ਸਕਾਲਰ ਨਿਰਾਦ ਚੌਧਰੀ ਨੇ ਕਿਹਾ ਹੋਇਆ ਹਾਊ ਰਾਈਟ ਹੀ ਵਾਸ। ਯੈਸ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।